ਇੱਧਰ ਬਿਲਕੁਲ ਜੀ ਦਰਿਆਏ ਰਾਵੀ ਹੈ, ਤੇ ਦਰਿਆਏ ਰਾਵੀ ਦੇ ਪਾਰ ਇੰਡੀਆ ਦਾ ਇਲਾਕਾ, ਤੇ ਇਹ ਹੈਗਾ ਏ ਬੋੜੀ ਦਾ ਮੇਲਾ ਜਿੱਥੇ ਲੱਗਦਾ ਹੈ। ਠੀਕ ਹੈ ਨਾ, ਇਹ ਬੋੜੀ ਟੁੱਟ ਗਈ ਹੈ, ਇੱਥੋਂ ਪੁੱਟੀ ਗਈ ਹੈ, ਤੇ ਦਰਬਾਰ ਵੀ ਤੇ ਥੋੜਾ ਜਿਹਾ ਨੁਕਸਾਨ ਉਹਨੂੰ ਵੀ ਪਹੁੰਚਿਆ, ਤੇ ਇਹ ਸਾਰਾ ਏਰੀਆ ਜਿੱਥੇ ਮੇਲਾ ਲੱਗਦਾ ਹੁੰਦਾ ਸੀ। ਠੀਕ ਹੈ ਨਾ, ਖਲਚੀਆਂ ਮੁਗਲਾਂ ਪਿੰਡ। ਅੱਛਾ ਦੋਸਤੋ, ਇਹ ਸਾਰਾ ਇਲਾਕਾ ਦਰਿਆਏ ਰਾਵੀ ਦਾ ਹੈ, ਤੇ ਇਹ ਪਰਲੇ ਪਾਸੇ ਇੰਡੀਆ ਦਾ ਇਲਾਕਾ, ਤੇ ਇਹ ਪਾਕਿਸਤਾਨ ਦਾ ਆਖਰੀ ਪਿੰਡ ਹੈ ਖਲਚੀਆਂ ਮੁਗਲਾਂ। ਇਹ ਪਿੰਡ ਇੱਥੇ ਸਾਰਾ ਪਾਣੀ ਸੀ ਜਿਹੜਾ ਦਰਿਆ ਦਾ ਆਇਆ, ਜਿਹੜਾ ਸੈਲਾਬ ਆਇਆ। ਔਰ ਮੈਂ ਸਿਰਫ ਇਹ ਵੇਖਣ ਆਇਆ ਵਾਂ ਕਿ ਵੇਖੀਏ ਕਿ ਦਰਿਆ ਦੀਆਂ ਜਿਹੜੀਆਂ ਤਬਾਹਕਾਰੀਆਂ ਨੇ, ਪਿੱਛੋਂ ਜਿਹੜਾ ਇੰਡੀਆ 'ਚੋਂ ਦਰਿਆ ਰਾਵੀ ਨਿਕਲ ਕੇ ਪਾਕਿਸਤਾਨ 'ਚ ਆਉਂਦਾ ਹੈ, ਤੇ ਫਿਰ ਜਿਹੜੇ ਦਰਿਆ ਦੇ ਕੰਢੇ ਦੇ ਪਿੰਡ ਨੇ ਉਹ ਕਾਫੀ ਉਹਨਾਂ ਨੂੰ ਨੁਕਸਾਨ ਪਹੁੰਚਿਆ। ਔਰ ਅੱਲਾ ਦਾ ਸ਼ੁਕਰ ਹੈ ਕਿ ਇਸ ਏਰੀਏ ਦੇ ਵਿੱਚ ਕੁਝ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ। ਸਿਰਫ ਇਹ ਖਲਚੀਆਂ ਪਿੰਡ ਦਾ ਇੱਕ ਬੰਦਾ ਜਿਹੜਾ ਨਾ ਉਹ ਇਸ ਦੁਨੀਆ ਤੋਂ ਚਲਾ ਗਿਆ ਸੀ, ਡੁੱਬ ਕੇ ਵਿਚਾਰਾ ਫੌਤ ਹੋ ਗਿਆ ਸੀ ਮੁੰਡਾ, ਇੱਕ ਉਹਦਾ ਬੱਚਾ ਸੀ। ਤੇ ਬਾਕੀ ਲੋਕਾਂ ਦਾ ਮਾਲੀ ਨੁਕਸਾਨ ਬਹੁਤ ਹੋਇਆ, ਫਸਲਾਂ ਦਾ ਨੁਕਸਾਨ ਹੋਇਆ, ਹਰ ਚੀਜ਼ ਜਿਹੜੀ ਨਾ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਸਾਰਾ ਦਰਿਆ ਰਾਵੀ ਦਾ ਕਿਨਾਰਾ, ਪਾਣੀ ਹੁਣ ਲੱਥ ਗਿਆ, ਇਹ ਰਾਵੀ ਹੈ, ਤੇ ਇਹ ਰਾਵੀ ਤੋਂ ਦੂਜੇ ਪਾਸੇ ਇੰਡੀਆ। ਤੇ ਇਹ ਸਾਰੇ ਜਿਹੜੇ ਨਾ ਏਰੀਆ, ਇੱਥੇ ਖਲੋਤਾ ਨਹੀਂ ਸੀ ਜਾ ਸਕਦਾ, ਬਹੁਤ ਜ਼ਿਆਦਾ ਪਾਣੀ ਸੀ। ਤੁਸੀਂ ਇਹ ਵੇਖ ਲਵੋ ਕਿ ਇਹ ਉੱਤੇ ਮੈਂ ਜ਼ੂਮ ਕਰਨਾ, ਵੇਖਿਓ ਇਹ ਇੱਥੋਂ ਤੱਕ ਪਾਣੀ ਸੀ। ਆ ਦੇਖੋ, ਇਹ ਉੱਤੇ ਘਾਹ ਬੂੜ ਜਿਹੜਾ ਚੰਬੜਿਆ ਪਾਣੀ ਦਾ, ਇੱਥੋਂ ਤੱਕ ਪਾਣੀ ਸੀ। ਆ ਜਿਹੜਾ ਇਹਨਾਂ ਨਾਲ ਪਾਣੀ ਸੀ ਇੱਥੇ, ਯਾਨੀ ਕਿ ਇੱਥੇ ਬੰਦਾ ਡੁੱਬ ਜਾਂਦਾ ਸੀ, ਇੱਥੇ ਖਲੋਤਾ ਵੀ ਬੰਦਾ ਡੁੱਬ ਜਾਂਦਾ ਸੀ। ਤੇ ਇਹ ਸਾਰਾ ਜਿਹੜਾ एरिया रावी का, यह दरियाए रावी के किनारे पाकिस्तान और इंडिया के बॉर्डर पर आखिरी गांव खलचियां मुगला और ज़िला है इसका नारोवाल। 1947 की पार्टीशन को यहाँ से काफले दरियाए रावी क्रॉस करके इंडिया गए थे। हालांकि डेरा बाबा नानक जसड़ ब्रिज भी मौजूद था, लेकिन इस कच्चे रोड से भी आगे जाके दरिया पार करके लोग अमृतसर वाली साइड पर गए थे। लो जी, यह लिखा गवर्नमेंट बॉयज़ प्राइमरी स्कूल खलचियां। ठीक है जी, ਇਹ ਜਿਹੜਾ ਨਾ ਸਕੂਲ ਇੱਥੋਂ ਦੀ ਤੁਹਾਨੂੰ ਵਿਖਾਲਨੇ, ਅੰਦਰੋਂ ਵੀ ਥੋੜਾ ਜਿਹਾ ਕੰਧ ਰਸਤੇ ਇਹ ਆ ਗਿਆ। ਇਹਦਾ ਕਮਰਾ ਬਣਿਆ, ਉੱਤੇ ਵੀ ਲਿਖਿਆ ਤੇ ਇਹ ਜਨਾਬ ਸਕੂਲ ਦੇ ਵਿੱਚ ਬੱਚਿਆਂ ਦੀ ਡੈਸਕ ਪਏ ਨੇ, ਸਾਹਮਣੇ ਬਾਥਰੂਮ ਬਣੇ ਨੇ, ਔਰ ਇਹ ਇਹਦਾ ਦਰਵਾਜ਼ਾ। ਇਹ ਸੜਕ ਕਿੱਧਰ ਨੂੰ ਜਾਂਦੀ ਹੈ? शाहपुर ਨੂੰ, ਭੈਣੀਆਂ शाहपुर ਔਰ ਜਿਹੜਾ ਨਵਾਂ ਪਿੰਡ ਹੈ ਨਾ। ਤੇ ਇਹ ਸਾਰਾ ਜਿਹੜਾ ਨਾ ਇਹ ਹੈਗਾ ਏ, ਜਿਹਨੂੰ ਲੰਬਣਾ ਦਾ ਡੇਰਾ ਆਖਿਆ ਜਾਂਦਾ ਸੀ, ਉਸ ਦੌਰ ਦੀ ਮੈਂ ਗੱਲ ਕਰਨਾ। ਤੇ ਹੁਣ ਅੱਜ ਵੀ ਜਨਾਬ ਉੱਥੇ ਦੇ ਉੱਥੇ ਹੀ ਹੈ। ਇੱਧਰ ਨੂੰ ਰਾਹ ਜਿਹੜਾ ਨੇ ਜਾਂਦਾ ਅੱਗੇ ਦਰਿਆ ਵੱਲ ਨੂੰ, ਇਹ ਸਿੱਧੀ ਸੜਕ ਜਾਂਦੀ ਸੀ ਅੰਮ੍ਰਿਤਸਰ ਇੰਡੀਆ ਦੇ ਵਿੱਚ। ਇਹ ਇੱਥੋਂ ਸਿੱਧੀ, ਤੇ ਇਧਰੋਂ ਸਿੱਧੀ ਜਾਂਦੀ ਹੁੰਦੀ ਸੀ ਰਈਆ ਖਾਸ ਤੇ ਅੱਗੋਂ ਸਿਆਲਕੋਟ ਨੂੰ। ਇਹ ਆਖਰੀ ਪਿੰਡ ਹੈਗਾ ਖਲਚੀਆਂ ਮੁਗਲਾਂ। ਤੇ ਇਹ ਜਨਾਬ ਕੱਚਾ ਰਾਹ, ਇੱਥੇ ਟਾਹਲੀਆਂ ਬੜੀਆਂ ਹੁੰਦੀਆਂ ਸਨ। ਅੱਗੇ ਦਰਿਆ ਦੇ ਪਾਰ ਇੰਡੀਆ ਦਾ ਇਲਾਕਾ, ਔਰ ਉਸ ਤੋਂ ਅੱਗੇ ਇਹ ਅੰਮ੍ਰਿਤਸਰ ਦਾ ਪੁਰਾਣਾ ਰੋਡ ਹੈਗਾ, ਲਿਖਿਆ ਪੜਿਆ। ਠੀਕ ਹੈ ਜੀ, ਤੇ ਇਹ ਤੁਸੀਂ ਦੇਖ ਸਕਦੇ ਹੋ। ਹੁਣ ਖਲਚੀਆਂ ਪਿੰਡ ਜਿਹੜਾ ਨਾ ਉਹ ਇਹ ਸਾਰਾ ਹੈ, ਲੇਕਿਨ ਹੁਣ ਬੜਾ ਵੱਡਾ ਪਿੰਡ ਹੁੰਦਾ ਸੀ, ਲੇਕਿਨ ਸੈਲਾਬ ਦੀ ਵਜ੍ਹਾ ਨਾਲ ਹੌਲੀ ਹੌਲੀ ਮੁੱਕ ਗਿਆ। ਇੱਥੇ ਜਿੱਥੇ ਅਸੀਂ ਖਲੋਤੇ ਆ, ਇੱਥੇ ਕਿੰਨਾ ਕਿੰਨਾ ਪਾਣੀ ਹੋਏਗਾ ਅੰਦਾਜ਼ਨ? ਇੱਥੇ ਤਕਰੀਬਨ ਬੰਦੇ ਤਾਂ ਇਹ ਲੈਣਾ ਪਾਣੀ ਓਏ ਹੋਏ 6 ਫੁੱਟ। ਤੇ ਇਹ ਜਿਹੜਾ ਹੈਗਾ ਦਰਿਆ, ਇਸ ਤੋਂ ਪਰਾਂ ਵਿੱਚ ਸੁੱਕੀ ਜਗ੍ਹਾ, ਤੇ ਇੱਥੋਂ ਫਿਰ ਅੱਗੇ ਇੰਡੀਆ। ਆਖਰੀ ਪਿੰਡ ਹੀ ਕਿਹਾ ਜਾ ਸਕਦਾ, ਆਖਰੀ ਪਿੰਡ। ਇਸ ਤੋਂ ਅੱਗੇ ਡੇਰੇ ਨੇ ਸਾਰਾ। ਇਹ ਬਾਦ ਨੇ ਸਾਰੇ, ਇਹ ਸਾਰਾ ਬਾਦ ਹੈ। ਨੁਕਸਾਨ ਵਾਵਾ ਲੋਕਾਂ ਦਾ ਹੋਇਆ ਇਸ ਮੂੰਜੀ ਮਾਂਜੀ ਦਾ, ਲੋਕਾਂ ਦਾ ਫਸਲਾਂ ਦਾ, ਚਾਰ ਪੱਠਿਆਂ ਦਾ, ਤੂੜੀ ਰੁੜ ਗਈ ਲੋਕਾਂ ਦੀ ਧੜਾ। ਤੂੜੀ ਬੜੀ ਕੀਮਤੀ ਹੁੰਦੀ ਹੈ। ਆਹ ਤਾਂ ਤੂੜੀ ਡੰਗਰਾਂ ਦਾ ਰਿਜ਼ਕ ਹੁੰਦਾ, ਉਹ ਵੀ ਪਤਾ ਨਹੀਂ। ਤੁਸੀਂ ਡੰਗਰ ਲੋਕਾਂ ਦੇ ਬਚ ਗਏ ਨੇ? ਆਹ ਡੰਗਰ ਲੋਕਾਂ ਦੇ ਬੜੇ ਰੁੜੇ ਨੇ ਵਿੱਚ, ਇੱਥੇ ਆਏ ਨੇ ਬੱਕਰੀਆਂ ਬੜੇ ਰੁੜ ਕੇ ਵਿੱਚੋਂ ਵਿੱਚ ਜਾਂਦੇ ਸਨ। ਤੇ ਹੋਰ ਕੋਈ ਸਮਾਨ ਸਮੂਨ, ਲੱਕੜਾਂ, ਦਰਖਤ? ਲੱਕੜਾਂ, ਦਰਖਤ, ਕੋਈ ਇਸੇ ਤਰ੍ਹਾਂ ਮੱਝਾਂ, ਬੱਕਰੀਆਂ, ਭੇਡਾਂ, ਧੜਾਂ ਦੀ ਇੱਕ ਲਾਈਨ ਗੱਡੀ ਬਣੀ ਹੋਈ ਸੀ। ਅੱਛਾ, ਉਹ ਜਿਵੇਂ ਡੱਬੇ ਨਹੀਂ ਲੱਗੇ ਹੁੰਦੇ, ਆਹੋ ਉਵੇਂ ਜਾ ਰਹੀਆਂ ਸਨ ਲਾਈਵ ਸਪੋਰਟ ਕਰ। ਵੇਖੋ ਜੀ, ਵਕਤ ਦੀ ਗੱਲ ਨਾ ਹੈ, ਪਾਣੀ ਉਤਰ ਗਿਆ, ਨਹੀਂ ਤੇ ਇੱਥੇ ਖਲੋਤਾ ਨਹੀਂ ਜਾਂਦਾ। ਤੇ ਪਾਣੀ ਬੜਾ ਤੇਜ਼ ਆਇਆ ਸੀ, ਬੜਾ ਤੇਜ਼। ਅੱਛਾ ਦੋਸਤੋ, ਮੇਰੇ ਪਿੱਛੇ ਵੀ ਬੋੜੀ ਜਿੱਥੇ ਮੇਲਾ ਲੱਗਦਾ ਹੁੰਦਾ ਸੀ, ਬੋੜੀ ਡਿੱਗ ਪਈ ਹੈ। ਦਰਬਾਰ ਵੀ ਥੋੜਾ ਸ਼ਹੀਦ ਹੋਇਆ। ਤੇ ਇਹ ਸਾਰਾ ਜਿਹੜਾ ਇਸ ਵੇਲੇ ਮੇਰਾ ਮੂੰਹ ਹੈ ਲਹਿੰਦੇ ਪਾਸੇ ਨੂੰ, ਖਲਚੀਆਂ ਵਾਲੇ ਪਾਸੇ ਨੂੰ, ਤੇ ਇਹ ਪਿੱਛੇ ਹੈਗਾ ਬੋੜੀ। ਠੀਕ ਹੈ ਨਾ, ਜਿੱਥੇ ਬੋੜੀ ਦਾ ਮੇਲਾ ਲੱਗਦਾ ਹੁੰਦਾ 13 ਹਾੜ ਨੂੰ। ਠੀਕ ਹੈ ਨਾ, ਮੈਨੂੰ ਅੱਜ ਵੀ ਯਾਦ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਇੱਥੇ ਆਉਂਦੇ ਹੁੰਦੇ ਸਾਂ। ਤੇ ਚਲੋ ਹੁਣ ਤੁਹਾਨੂੰ ਵਿਖਾਲਦੇ ਹਾਂ ਕਿ ਇਹ ਜਿਹੜਾ ਬੋੜੀ ਹੈ ਇਹ ਡਿੱਗ ਪਈ ਹੈ।
ਠੀਕ ਹੈ ਨਾ। ਦੇਖੋ ਇਹ ਸਾਰਾ ਏਰੀਆ ਬਿਲਕੁਲ ਦਰਿਆ ਦੇ ਕੰਢੇ ਤੇ ਇਹ ਹੈਗਾ। ਇਹ ਦੇਖੋ ਤੁਸੀਂ, ਇਧਰੋਂ ਦੀ ਅਸੀਂ ਆਏ ਆ। ਇਹ ਸਾਹਮਣੇ ਦਰਿਆ ਰਾਵੀ ਦੇ ਅੱਗੇ ਪਰਾਂ ਬਾਰਡਰ, ਤੇ ਇਹ ਜਨਾਬ ਬੋੜੀ ਦਾ ਜਿਹੜਾ ਨਾ ਉਹ ਇੱਕ ਰਹਿ ਗਿਆ ਜੜ ਤਨਾ। ਇਹ ਬੋੜੀ ਇਹ ਪਹਿਚਾਣ ਸੀ ਜਿਹਦੀ ਵਜ੍ਹਾ ਨਾਲ ਇਹਨੂੰ ਬੋੜੀ ਵਾਲਾ ਮੇਲਾ ਆਖਿਆ ਜਾਂਦਾ। ਤੇ ਬੋੜੀ ਹੁਣ ਗਈ ਹੈ, ਪਿੱਛੇ ਜੀ ਹਨੇਰੀ ਆਈ ਤੇ ਡਿੱਗ ਪਈ ਹੈ, ਜਿਹਦੀ ਵਜ੍ਹਾ ਦੇ ਨਾਲ ਇਹਨਾਂ ਸ਼ਾਖਾ ਸ਼ੂਖਾਂ ਤੇ ਲਾ ਲਈਆਂ ਨੇ। ਇਹ ਜੜ ਇਹਦੀ ਪਤਾ ਨਹੀਂ ਕਿੰਨਾ ਕੁ ਪੁਰਾਣਾ ਦਰਖਤ ਹੈਗਾ, ਠੀਕ ਹੈ ਨਾ। ਇਹ ਜੜ੍ਹਾਂ ਨੇ। ਤੇ ਇਹ ਕੋਲ ਦਰਬਾਰ ਜਿੱਥੇ ਮੇਲਾ ਲੱਗਦਾ, ਤੇ ਉਹ ਵੀ ਜਿਹੜਾ ਨਾ ਹੁਣ ਤੁਹਾਨੂੰ ਇੱਥੇ ਵਿਖਾਲਨੇ ਆ। ਇਹ ਸਾਰਾ ਬੋੜੀ ਦੇ ਡਿੱਗਣ ਦੀ ਵਜ੍ਹਾ ਨਾਲ ਜੜ੍ਹਾਂ ਏਡੀਆਂ ਵੱਡੀਆਂ ਇਹਦੇ ਵਿੱਚ ਫਸ ਗਈਆਂ ਸਨ ਕਿ ਇੱਥੇ ਇਹ ਜਿਹੜੀ ਬੋੜੀ ਤੇ ਜੜ੍ਹ ਹੈ ਨਾ, ਇਹ ਇੱਥੇ ਸੀ। ਤੇ ਇਹਦੇ ਨਾਲ ਹੀ ਆ ਜਿਹੜੀ ਇੱਥੇ ਕਬਰ ਸੀ, ਦਰਬਾਰ ਸੀ, ਉਹ ਵੀ ਸਾਰਾ ਜਿਹੜਾ ਨਾ ਉਖੜ ਗਿਆ। ਤੇ ਇਹ ਜਨਾਬ ਇੱਥੇ ਮੇਲਾ ਲੱਗਦਾ ਹੁੰਦਾ ਸੀ, ਠੀਕ ਹੈ ਨਾ। ਇੱਥੋਂ ਦੀ ਲੋਕੀ ਜਿਹੜੇ ਨੇ ਉਹ ਆ ਕੇ ਤੇ ਆਪਣਾ ਜੋ ਵੀ ਆਪਣੀ ਆਪਣੀ ਅਕੀਦਤ ਕਰਦੇ ਸਨ। ਇੱਥੇ ਛੱਤ ਪਈ ਸੀ, ਇਹ ਟੁੱਟ ਗਈ ਏ। ਇੱਥੋਂ ਦੀ ਜਿਹੜਾ ਨਾ ਅੰਦਰ ਜਾ ਕੇ ਤੇ ਅੰਦਰ ਫਿਰ ਜਿਹੜੀਆਂ ਨਾ ਬਜ਼ੁਰਗਾਂ ਦੀਆਂ ਢੇਰੀਆਂ ਨੇ, ਜਿਹੜੇ ਕਿ ਸਾਡੀ ਹੋਸ਼ ਤੋਂ, ਸਾਡੇ ਬਜ਼ੁਰਗਾਂ ਦੀ ਵੀ ਹੋਸ਼ ਤੋਂ ਪਹਿਲਾਂ ਦੀਆਂ ਇਹ ਬਣੀਆਂ ਨੇ। ਔਰ ਇਹ ਬੋੜੀ ਹੈ ਜਿਹੜੀ ਟੁੱਟ ਗਈ ਹੈ, ਠੀਕ ਹੈ ਜੀ। ਤੇ ਜਿਹੜੇ ਲੋਕ ਇੱਥੇ ਮੇਲਾ ਵਹਿੰਦੇ ਰਹੇ ਨੇ, ਟੁਰ ਗਏ ਨੇ ਇਸ ਖਲਚੀਆਂ ਤੋਂ, ਉਹਨਾਂ ਨੂੰ ਇਹ ਚੇਤਾ ਆ ਜਾਏਗਾ ਵੇਖ ਕੇ ਕਿ ਇਹ ਦੁਆਲੇ ਬੋੜੀਆਂ ਤੇ ਹੈ ਨੇ ਛੋਟੇ ਛੋਟੀਆਂ, ਲੇਕਿਨ ਇਹ ਜਿਹੜੀ ਵੱਡੀ ਬੋੜੀ ਸੀ ਨਾ ਦਰਬਾਰ ਤੇ, ਉਹ ਪਈ ਟੁੱਟ ਗਈ ਹੈ, ਠੀਕ ਹੈ ਜੀ। ਵਾਹ ਜੀ ਵਾਹ। ਤੇ ਮੈਂ ਨਹੀਂ ਇਹਨੂੰ ਪੁੱਛਣ ਡਿਆ, ਮੈਂ ਨਾ ਕਿ ਆਪਣਾ ਬਾਬੇ ਦੀ ਦੁਕਾਨ ਬਾਬੇ ਸ਼ੇਖ ਦੀ ਕਿੱਥੇ, ਕਹਿੰਦਾ ਇੱਥੇ ਹੀ ਹੁੰਦੀ ਸੀ ਯਾਰ। ਤੇ ਇੱਥੇ ਤੇ ਮੇਰੇ ਨਾਲ ਇੱਥੇ ਮਾਮੀ ਮਸਰਤ ਦਾ ਘਰ ਇੱਧਰ ਹੁੰਦਾ, ਇਹ ਹੀ ਕਰਨਾ ਉਹਨਾਂ ਕੱਚੀਆਂ ਕਾ ਹੁੰਦਾ ਸੀ ਸਾਰਾ। ਅੱਛਾ, ਇਹ ਦੁਕਾਨ ਜੀ ਵੇਖੋ ਤੁਸੀਂ ਕਿ ਇੱਥੇ ਅੱਗੇ ਬਰਾਂਡੀ ਹੁੰਦੀ ਸੀ, ਉਹੀ ਹੈ ਨਾ, ਤੇ ਫਿਰ ਦੁਕਾਨ ਹੁੰਦੀ ਸੀ। ਕਿਆ ਬਾਤ ਹੈ, ਵਕਤ ਗੁਜ਼ਰ ਗਿਆ ਹੈ। ਅੱਛਾ, ਇਹ ਜਗ੍ਹਾ ਜੀ ਜਿੱਥੇ ਇੱਥੇ ਉਹ ਅਲੀ ਅਬਾਸ ਨਾਮੀ ਲੜਕਾ ਖਲਚੀਆਂ ਦਾ ਡੁੱਬ ਕੇ ਵਿਚਾਰਾ ਵਫਾਤ ਹੋ ਗਈ ਸੀ ਉਹਦੀ। ਇਹ ਉਹ ਘੁੰਮਣ ਕੇ ਏਰੀਏ ਦੇ ਵਿੱਚ ਹੈ, ਬਹੁਤ ਵੱਡਾ ਇੱਥੇ ਗਲਾ ਬਣਿਆ ਦਾ। ਇਹ ਖਲਚੀਆਂ ਦਾ ਪਿੰਡ ਹੈ ਵੇ, ਠੀਕ ਹੈ ਜੀ। ਇੱਥੋਂ ਇਹ ਦਰਿਆ ਏ, ਤੇ ਇਹ ਰਾਹ ਜਾਂਦਾ ਸ਼ਾਹਪੁਰ ਵਾਲੀ ਨੂੰ ਸਾਈਡ ਨੂੰ, ਭੈਣੀਆਂ ਵਾਲੀ ਸਾਈਡ ਨੂੰ। ਔਰ ਇਹ ਜਿਹੜਾ ਬੜਾ ਵੱਡਾ ਡੋਮ ਹੈ ਨਾ, ਇਹ ਨਵਾਂ ਪਿੰਡ ਹੈਗਾ ਇੱਧਰ ਝੰਗੀ ਬੋੜੀ। ਤੇ ਇੱਥੇ ਵਿਚਾਰਾ ਜਿਹੜਾ ਡੁੱਬ ਕੇ ਵਿਚਾਰਾ ਫੌਤ ਹੋਇਆ ਸੀ, ਅਬਾਸ ਨਾਮੀ ਜਿਹੜਾ ਲੜਕਾ ਸੀ। ਤੇ ਇਹ ਸਲਾਬ ਜਿਹੜਾ ਹੈ ਉਹਦੇ ਨਾਲ ਇੱਥੇ ਇੱਕ ਇਸ ਇਲਾਕੇ 'ਚ ਮੌਤ ਹੋਈ ਹੈ, ਤੇ ਉਹ ਇਹਦੇ ਵਿੱਚ ਹੋਈ ਹੈ। ਲੇਕਿਨ ਇਹ ਹੁਣ ਰਾਹ ਬਣਾ ਲਿਆ ਇਹਨਾਂ ਨੇ, ਲਾ ਲੂ ਕੇ ਨਾ ਇੱਥੇ ਚੂੰਡੀਆਂ ਛੁੰਡੀਆਂ, ਤੇ ਇਹ ਰਾਹ ਬਣਿਆ ਦਾ। ਇਸ ਨਹੀਂ ਗੱਲ ਨਾ ਜੀ। ਇਹ ਜੀ ਸੜਕ ਹੈਗੀ ਹੈ, ਇਸ ਸਾਈਡ ਤੋਂ ਰਈਏ ਤੋਂ ਆਉਂਦੀ ਹੈ, ਤੇ ਅੱਗੇ ਸਿੱਧੇ ਦਰਿਆ ਨੂੰ ਜਾਂਦੀ ਹੈ। ਤੇ ਇਹ ਜਿਹੜਾ ਆ ਰਿਹਾ ਨਾ ਰਸਤਾ, ਇਹ ਨਾਨੀ ਸਾਡੀ ਦਾ ਘਰ ਸੀ। ਤੇ ਆਖਰੀ ਵਾਰ ਜਦੋਂ ਮੈਂ ਇੱਥੇ ਆਇਆ ਸੀ ਤੇ ਨਾਨੀ ਇਹਦੇ ਘਰ ਦੇ ਵਿੱਚ ਮੌਜੂਦ ਸਨ, ਬੜੀ ਉਹਨਾਂ ਖਿਦਮਤ ਕੀਤੀ ਸੀ। ਲੇਕਿਨ ਹੁਣ ਉਹ ਪਿਛਲੇ 1 ਸਾਲ ਤੋਂ ਇੰਤਕਾਲ ਕਰਕੇ ਕੁਛ 1.5 ਸਾਲ ਹੋ ਗਿਆ ਇਸ ਦੁਨੀਆ ਤੇ, ਨਹੀਂ ਮੈਂ ਉਦੋਂ ਬਾਹਰ ਹੀ ਹੈਗਾ ਸਾਂ। ਤੇ ਇਹ ਆਪਾਂ ਫਿਆਜ਼ ਹੋਰਾਂ ਦਾ ਘਰ, ਉਹ ਵੀ ਜਿਹੜਾ ਨਾ ਹੁਣ ਟੁੱਟ ਫੁੱਟ ਦਾ ਸ਼ਿਕਾਰ ਹੈਗਾ। ਇੱਥੇ ਬਾਜੀ ਬਿੱਲੋ ਦਾ ਘਰ ਹੁੰਦਾ ਸੀ, ਉਹ ਵੀ ਖ਼ਤਮ ਹੋ ਚੁੱਕਿਆ ਹੈ। ਤੇ ਇੱਥੇ ਹੋਰ ਮੋਚੀਆਂ ਦਾ ਘਰ ਹੁੰਦਾ ਸੀ, ਕੁਛ ਹੋਰ ਸੰਘਾਰ। ਤੇ ਇਹ ਜਨਾਬ ਨਾਨੀ ਦਾ ਘਰ, ਤਾਲੇ ਲੱਗ ਗਏ ਉਹਨੂੰ, ਹੈ ਜੀ। ਤੇ ਉਹ ਹੁਣ ਇੱਥੇ ਨਹੀਂ ਹੈਗੇ ਅੱਜ, ਠੀਕ ਹੈ ਨਾ। ਇਹ ਘਰ ਹਰ ਚੀਜ਼ਾਂ ਮੌਜੂਦ ਨੇ ਉੱਥੇ, ਲੇਕਿਨ ਨਹੀਂ ਦੇ ਇਹਨਾਂ ਦੇ ਹੁਣ ਬੱਸਾਂ ਨਾਲ ਨਹੀਂ ਹੈਗੇ। ਇਹ ਸਾਰੇ ਉਹ ਘਰ ਨੇ ਜਿੱਥੇ ਕਦੀ ਲੋਕੀ ਰਹਿੰਦੇ ਹੁੰਦੇ ਸਨ, ਹਾਂਜੀ। ਇਹ ਚੀਜ਼ਾਂ, ਲੇਕਿਨ ਹੁਣ ਸਾਰਾ ਕੁਛ ਟੁੱਟ ਫੁੱਟ ਦਾ ਸ਼ਿਕਾਰ ਹੈ। ਨਲਕਾ ਲੱਗਿਆ, ਹਾਂਜੀ। ਪਾਣੀ ਹਲੇ ਵੀ ਦਿੰਦਾ ਹੈ। ਤੇ ਇਹ ਜਨਾਬ ਖਲਚੀਆਂ ਮੇਰੇ ਨਾਨਕਿਆਂ ਦਾ ਪਿੰਡ ਹੈਗਾ।